अस्सलामुअलैकुम वरहमतुल्लाहि वबरकातुहू। शुरू करता हूँ अल्लाह के बाबरकत नाम से, जो दिलों के भेद खूब जानता है। जी नाजरीन, ਤੁਹਾਨੂੰ ਪਹਿਲੇ ਵੀ ਦੱਸਿਆ ਸੀ ਕਿ G1 ਦੀ ਤਿਆਰੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ। ਤਕਰੀਬਨ ਅਸੀਂ ਜੂਨ ਤੋਂ ਲੱਗ ਕੇ ਹੁਣ ਤੱਕ ਮੁਸਲਸਲ ਇਸ ਜ਼ਮੀਨ ਨੂੰ ਹਲ ਦੇ ਰਹੇ ਸੀ, ਪਾਣੀ ਦੇ ਰਹੇ ਸੀ। ਔਰ ਜਿਸ ਤਰ੍ਹਾਂ ਤਿਆਰ ਕਰਨੀ ਹੈ ਤੁਹਾਨੂੰ ਦੱਸਿਆ, ਇਹ 'ਚ ਅਸੀਂ ਜਿਪਸਮ ਪਾਇਆ, ਗੋਬਰ ਪਾਇਆ। ਉਸ ਤੋਂ ਬਾਅਦ ਅਸੀਂ ਮੁਰਗੀ ਦੀ ਲੇਅਰ ਇਹਦੇ 'ਚ ਪਾਈ, ਯਾਨੀ ਕਿ ਅੱਛੇ ਤਰੀਕੇ ਨਾਲ ਜਿਸ ਤਰ੍ਹਾਂ ਆਪਾਂ ਆਲੂ ਦੀ ਜ਼ਮੀਨ ਨੂੰ ਅੱਛੇ ਤਰੀਕੇ ਨਾਲ ਤਿਆਰ ਕਰਨੇ ਆ, ਉਸੇ ਤਰ੍ਹਾਂ ਹੀ ਲਸਣ ਦੀ ਜ਼ਮੀਨ ਨੂੰ ਅਸੀਂ ਮੁਸਲਸਲ 4 ਮਹੀਨੇ ਵਾਹੁੰਦੇ ਰਹੇ ਅਤੇ ਖਾਦ ਵਗੈਰਾ, ਫਰਟੀਲਾਈਜ਼ਰ ਜੋ ਵੀ ਅਸੀਂ ਇਹਦੇ 'ਚ ਫਲੱਡ ਕੀਤਾ ਉਹ ਤੁਹਾਨੂੰ ਦੱਸਿਆ ਹੈ। ਵੇਸਟ ਡੀਕੰਪੋਜ਼ ਦਾ ਇੰਨਾ ਫਾਇਦਾ ਹੈ ਨਾਜ਼ਰੀਨ ਕਿ ਜ਼ਮੀਨ ਇੰਨੀ ਬੜੀ ਸਖਤ ਨਰਮ ਹੋ ਜਾਂਦੀ ਹੈ ਨਾ। ਜਿੰਨੀ ਜ਼ਮੀਨ ਸਖਤ ਹੁੰਦੀ ਹੈ ਨਾ, ਵੇਸਟ ਡੀਕੰਪੋਜ਼ ਪਾਉਣ ਨਾਲ ਇਹ ਬਿਲਕੁਲ ਨਰਮ ਹੋ ਜਾਂਦੀ ਹੈ। ਇਹ ਰੋੜਾ ਜਿਹੜਾ ਨਾ, ਰੋੜਾ ਇਹਨੂੰ ਤੁਸੀਂ ਹੱਥ ਵਿੱਚ ਚਾਹੋਗੇ ਨਾ ਤਾਂ ਬਿਲਕੁਲ ਬਾਰੀਕ ਹੋ ਜਾਏਗਾ। ਅਤੇ ਨਾਜ਼ਰੀਨ, ਜਿਸ ਤਰ੍ਹਾਂ ਅਸੀਂ ਖੁਰਾਕ ਦੇ ਰਹੇ ਹਾਂ, ਜਿਸ ਤਰ੍ਹਾਂ ਕੰਮ ਕਰ ਰਹੇ ਹਾਂ, ਉਹ ਕੰਟੀਨਿਊਜ਼ ਉਹ ਤੁਹਾਨੂੰ ਮੈਂ ਦੱਸਦਾ ਰਹਾਂਗਾ। ਅਤੇ ਇੰਸ਼ਾ ਅੱਲਾਹ ਤਾਲਾ ਕੋਈ ਵੀ ਕੰਮ ਹੋਇਆ, ਕੋਈ ਵੀ ਕਾਰੋਬਾਰ ਹੋਇਆ, ਉਹ ਅਗਰ ਤੁਹਾਨੂੰ ਉਸ ਦਾ ਅੱਛਾ ਤਰੀਕਾ ਨਹੀਂ ਹੈ, ਅੱਛੀ ਤੁਹਾਡੀ ਤਿਆਰੀ ਨਹੀਂ ਹੈ, ਅਤੇ ਉਹ ਇਨਸਾਨ ਅੱਛੀ ਫਸਲ ਨਹੀਂ ਜਾ ਸਕਦਾ। ਅਤੇ ਲਿਹਾਜ਼ਾ ਇਹ ਹੈ ਕਿ ਜਿਸ ਤਰ੍ਹਾਂ ਅਸੀਂ ਕਰ ਰਹੇ ਹਾਂ, ਤੁਹਾਨੂੰ ਵਕਫਾ ਬਾ ਵਕਫਾ ਦਿਨ ਰੋਜ਼ ਇਸੇ ਤਰ੍ਹਾਂ ਤੁਹਾਨੂੰ ਦੱਸਦੇ ਰਹਾਂਗੇ ਅਤੇ ਇੰਸ਼ਾ ਅੱਲਾਹ ਤੁਹਾਡੇ ਨਾਲ ਰਹਾਂਗੇ, ਤੁਹਾਡੀਆਂ ਦੁਆਵਾਂ ਨਾਲ, ਅਤੇ ਇਸੇ ਤਰ੍ਹਾਂ ਅਸੀਂ ਅੱਛੀ ਫਸਲ ਚੁੱਕਾਂਗੇ। ਜੀ, अस्सलाम वालेकुम वरहमतुल्लाहि वबरकातुहू।